दोस्तों मैं अहमद रज़ा तुहाडे नाल गल कर रही हूँ। एहसान बाजवा साहब नाल जिस तरह ਅਸੀਂ ਪਿਛਲੀ ਕਿਸ ਦੇ ਵਿੱਚ ਪਿਛਲੇ ਹਿੱਸੇ ਦੇ ਵਿੱਚ ਗੱਲਬਾਤ ਕੀਤੀ ਸੀ ਹੀਰ ਕਹਾਣੀ ਦੀ, ਹੁਣ ਅਸੀਂ ਉਹੀ ਸਿਲਸਿਲੇ ਨੂੰ ਅੱਗੇ ਟੋਰ ਰਹੇ ਹਾਂ। ਅਸੀਂ ਦੂਸਰਾ ਹਿੱਸਾ ਉਹਦੇ ਤੇ ਗੱਲਬਾਤ ਕਰਨ ਚੱਲੇ ਹਾਂ। ਬਾਜਵਾ ਸਾਹਿਬ, ਜਿਸ ਤਰ੍ਹਾਂ ਅਸੀਂ ਪਹਿਲੀ ਕਿਸ ਦੇ ਵਿੱਚ ਇਹ ਗੱਲਬਾਤ ਕਰ ਰਹੇ ਸੀ, ਤੁਸੀਂ ਦੱਸ ਰਹੇ ਸੀ ਹੀਰ ਤੇ ਰਾਂਝੇ ਦੇ ਖਾਨਦਾਨਾਂ ਦੇ ਬਾਰੇ, ਤੇ ਸਾਨੂੰ ਕੋਈ ਇਹਦਾ ਤਫਸੀਲ ਦੇ ਨਾਲ ਹੀਰ ਤੇ ਰਾਂਝੇ ਦੇ ਖਾਨਦਾਨਾਂ ਦੇ ਪਿਛੋਕੜ ਬਾਰੇ ਕੁਝ ਦੱਸੋ। ਰਾਂਝਾ ਖਾਨਦਾਨ ਜਿਹੜਾ ਸਾਊਦੀ ਅਰਬ 'ਚ ਸੀ ਜੀ, ਇਹਨਾਂ ਦਾ ਅਬੂ ਰਾਫੇ ਵਟਕਾ ਸੀ ਔਰ ਉਹ ਜਿਹੜਾ ਨਾ ਉਹ ਅਕਰਮਾ ਬਿਨ ਅਬੂ ਜੇਲ ਦੀ ਔਲਾਦ ਵਿੱਚੋਂ ਸੀ। ਜਦੋਂ ਜੰਗੇ ਸਫੀਨ ਤੇ ਜੰਗੇ ਹੋਈ ਹੈ ਉਸ ਵੇਲੇ ਜਿਸ ਵੇਲੇ ਨਾ ਸੂਰਤ-ਏ-ਹਾਲ ਮੁਸਲਮਾਨਾਂ ਦੀ ਬਹੁਤ ਖਰਾਬ ਹੋਈ ਤੇ ਕੁੱਟਮਾਰ ਬੜੀ ਹੋਈ, ਉਸ ਵੇਲੇ ਜਿਹੜੇ ਅਮੀਰ ਮੁਆਵੀਆ ਨੇ ਉਹ ਜਿਹੜੇ ਸਾਥੀ ਸਨ ਨਾ ਹਜ਼ਰਤ ਅਲੀ ਦੇ, ਉਹਨਾਂ ਨੂੰ ਫੜ ਕੇ ਮਾਰਦੇ ਕੁੱਟਦੇ ਸਨ, ਉਹ ਫੜ ਕੇ ਉਹਨਾਂ ਨੂੰ ਤੰਗ ਕਰਦੇ ਸਨ। ਉਹਦਾ ਨਤੀਜਾ ਇਹ ਹੋਇਆ ਕਿ ਇਹਨਾਂ ਦਾ ਜਿਹੜਾ ਵੱਡਾ ਸੀ ਅਬੂ ਰਾਫੇ, ਉਹਦੇ 'ਚੋਂ ਅਬੂ ਜ਼ਰ ਜਿਹੜਾ ਉਹਨੇ ਆਖਿਆ ਕਿ ਇੱਥੋਂ ਜਾਨ ਬਚਾਉਣੀ ਹੈ, ਤੇ ਜਾਨ ਬਚਾ ਕੇ ਤੇ ਉੱਥੇ ਇਹ ਜਨਾਬ ਕਬੀਲਾ ਜਿਹੜਾ ਇਹ ਆ ਕੇ ਬਲੋਚਿਸਤਾਨ ਲਸ ਬੇਲੇ ਵਿੱਚ ਵਸ ਗਿਆ। ਲਸ ਬੇਲੇ ਵਿੱਚ ਵਸ ਗਿਆ ਤੇ ਇਹਨਾਂ ਦੇ ਵਿੱਚੋਂ ਇੱਕ ਬੰਦਾ ਰੋਂਝਾ ਪੈਦਾ ਹੋਇਆ। ਅੱਜ ਵੀ ਬਲੋਚਿਸਤਾਨ 'ਚ ਬਹੁਤ ਬੜਾ ਰੋਂਝਾ ਕਬੀਲਾ ਮੌਜੂਦ ਹੈ ਔਰ ਉੱਥੇ ਇਹਨਾਂ ਨੂੰ ਰੋਂਝੇ ਹੀ ਆਖਦੇ ਸਨ। ਉਹਨਾਂ ਦੇ ਵਿੱਚੋਂ ਇੱਕ ਸੀ ਹਜ਼ਰੋ ਖਾਨ ਬੰਦਾ ਪੈਦਾ ਹੋਇਆ, ਜਿਹੜਾ ਇੱਥੇ ਗੂੰਗਾ ਕਬੀਲਾ ਹੈ ਇੱਕ ਬਲੋਚਿਸਤਾਨ ਦੇ ਵਿੱਚ, ਉਹਦੇ ਨਾਲ ਉਹਨਾਂ ਦੀ ਲੜਾਈ ਹੋਈ ਔਰ ਉਹ ਲੜਾਈ ਦੇ ਵਿੱਚ ਉਹਨਾਂ ਨੂੰ ਉੱਥੋਂ ਹਾਰ ਹੋਈ ਤੇ ਉਹ ਉੱਥੋਂ ਨਿਕਲ ਕੇ ਤੇ ਜਨਾਬ ਇੱਧਰ ਨੂੰ ਆ ਗਏ ਸਰਗੋਧੇ ਵਾਲੇ ਪਾਸੇ। ਉਸ ਵੇਲੇ ਗਿਆਸੁਦੀਨ ਬਲਬਨ ਦਾ ਰਾਜ ਸੀ ਤੇ ਗਿਆਸੁਦੀਨ ਬਲਬਨ ਨੇ ਇਹਨਾਂ ਨੂੰ ਇੱਥੇ ਜਾਗੀਰ ਦੇ ਦਿੱਤੀ ਹਜ਼ਰੋ ਖਾਨ ਨੂੰ, ਜਿਹਦੇ ਨਾਂ ਤੇ ਉਹਨੇ ਆਪਣਾ ਤਖਤ ਹਜ਼ਾਰਾ ਜ਼ਿਲ੍ਹੇ ਸਰਗੋਧੇ ਤਹਿਸੀਲ ਬਲਵਾਲ ਦੇ ਵਿੱਚ ਦਰਿਆ ਚਨਾਨ ਤੋਂ ਲਹਿੰਦੀ ਕੰਧੀ ਤੇ ਗੁਜਰਾਤ ਦੀ ਹੱਦ ਦੇ ਨਾਲ ਤਖਤ ਹਜ਼ਾਰਾ ਨਾਂ ਦਾ ਪਿੰਡ ਜਿਹੜਾ ਵਸਾਇਆ ਔਰ ਉੱਥੇ ਇਹਨਾਂ ਦੀ ਨਸਲ ਜਿਹੜੀ ਆ ਕੇ ਬਹਿ ਗਈ। ਹੁਣ ਦੂਜੀ ਗੱਲ ਇਹ ਕਿ ਜਿਹੜੇ ਸਿਆਲ ਸਨ, ਸਿਆਲਾਂ ਦਾ ਵਟਕਾ ਜਿਹੜਾ ਉਹ ਰਾਜਦੇਵ ਸੀ, ਉਹਦਾ ਪੁੱਤਰ ਰਾਜ ਸ਼ੰਕਰ ਸੀ, ਉਹਦਾ ਪੁੱਤਰ ਰਾਜ ਸਿਆਲ ਸੀ। ਰਾਜ ਸਿਆਲ ਦੀ ਉਸ ਵੇਲੇ ਉੱਥੋਂ ਦੇ ਗਿਆਸੁਦੀਨ ਬਲਬਨ ਨਾਲ ਹੀ ਉੱਥੇ ਉਹਨਾਂ ਦੀ ਲੜਾਈ ਹੋਈ ਸੀ ਔਰ ਉਹਨਾਂ ਨੇ ਲੜਾਈ ਕੀ ਹੋਈ ਕਿ ਉਹ ਪਤਾ ਦੇਣ ਤੋਂ ਉਹਨਾਂ ਨੇ ਕਿਹਾ ਤੁਸੀਂ ਨਹੀਂ ਦਿੰਦੇ, ਤੇ ਉਹਨਾਂ ਨੇ ਲੜਾਈ ਹੋਈ ਔਰ ਲੜਾਈ ਦੇ ਵਿੱਚ ਉਹਨੂੰ ਹਾਰ ਹੋ ਗਈ ਰਾਜ ਸਿਆਲ ਨੂੰ, ਤੇ ਰਾਜ ਸਿਆਲ ਜਿਹੜਾ ਉਹ ਨੱਠ ਕੇ ਬਾਬਾ ਫਰੀਦ ਚੱਕਰਗੰਜ ਕੋ ਆ ਗਿਆ ਤੇ ਉਹਨੂੰ ਪਤਾ ਸੀ ਕਿ ਬਾਬਾ ਫਰੀਦ ਚੱਕਰਗੰਜ ਹੋਰੀ ਵਿਆਹੇ ਨੇ ਨਾਲ, ਔਰ ਉਹਨੇ ਆ ਕੇ ਤਰਲਾ ਮਾਰਿਆ ਕਿ ਮੇਰੀ ਇਹਨਾਂ ਨਾਲ ਸੁਲ੍ਹਾ ਕਰਾਓ। ਉਹ ਜਨਾਬ ਉਹਨੇ ਰਾਜ ਸਿਆਲ ਨੂੰ ਮਾਫੀ ਲੈ ਕੇ ਦਿੱਤੀ ਔਰ ਉਹਦੇ ਤੋਂ ਬਾਅਦ ਬਾਬਾ ਫਰੀਦ ਚੱਕਰਗੰਜ ਦੇ ਹੱਥ ਦੇ ਉੱਤੇ ਰਾਜ ਸਿਆਲ ਜਿਹੜਾ ਮੁਸਲਮਾਨ ਹੋਇਆ ਔਰ ਫਿਰ ਮੁਸਲਮਾਨ ਹੋਣ ਤੋਂ ਬਾਅਦ ਬਾਬਾ ਫਰੀਦ ਚੱਕਰਗੰਜ ਨੇ ਰਿਆਸਤ ਅਮਵਾਣੀ ਦਾ ਜਿਹੜਾ ਰਾਓ ਬਹਾਓ ਖਾਂ ਸੀ ਉਹਦੇ ਕੋਲ ਗਿਆ, ਉਹ ਵੀ ਨਵਾਂ ਮੁਸਲਮਾਨ ਹੋਇਆ ਸੀ। ਉਹਨਾਂ ਕਿਹਾ ਯਾਰ ਰਾਜਿਆਂ ਦਾ ਪੁੱਤਰ ਹੈ ਤੇ ਉਖੜਿਆ ਪੁਖੜਿਆ ਤੇ ਇਹਨੂੰ ਆਪਣੀ ਧੀ ਦਾ ਰਿਸ਼ਤਾ ਦੇ। ਉਹਨੇ ਆਪਣੀ ਧੀ ਸੁਹਾਗ ਦਾ ਉਹਦੇ ਨਾਲ ਵਿਆਹ ਕੀਤਾ ਰਾਜ ਸਿਆਲ ਨਾਲ, ਤੇ ਉਹਨੇ ਰਾਓ ਬਹਾਓ ਨੇ ਰਿਆਸਤ ਅਮਵਾਣੀ ਜਿਹੜੀ ਸੀ ਕੋਟਲੀ ਬਾਕਰ ਸ਼ਾਹ ਦੇ ਇਲਾਕੇ 'ਚ, ਜਿੱਥੇ ਹੈਰ ਤਰੀਮੂ ਇਹਦੇ ਤੋਂ ਲਹਿੰਦੇ 18,000 ਦੀ ਕੋਲ ਉਹਨੂੰ ਬਹੁਤ ਬੜੀ ਜਾਗੀਰ ਦੇ ਦਿੱਤੀ, ਜਿੱਥੇ ਆ ਕੇ ਤੇ ਉਹ ਜਿਹੜਾ ਬਹਿ ਗਿਆ ਰਾਜ ਸਿਆਲ ਔਰ ਉੱਥੇ ਹੀ ਉਹਦੀ ਸਾਰੀ ਨਸਲ ਜਿਹੜੀ ਅੱਗੋਂ ਆਬਾਦ ਹੋ ਗਈ। ਤੇ ਰਾਜ ਸਿਆਲ ਦੀ 9ਵੀਂ ਪੁਸ਼ਤੋਂ ਜਿਹੜਾ ਚੂਚਕ ਸੀ ਹਾਂਜੀ, ਤੇ 13ਵੀਂ ਪੁਸ਼ਤੋਂ ਖੀਵਾ ਸੀ ਜਿਹੜਾ ਸਾਹਿਬਾਂ ਮਿਰਜ਼ੇ ਦਾ ਕਿੱਸਾ ਹੈ ਉਹਦੇ 'ਚ। ਤੋ ਇਹਨਾਂ ਦਾ ਇਹ ਖਾਨਦਾਨ ਇੱਥੇ ਆ ਗਿਆ। ਤੀਜਾ ਖਾਨਦਾਨ ਜਿਹੜਾ ਸੀ ਖੇੜਾ ਵੀ ਜਿਹੜੇ ਨੇ ਉਹ ਇੰਡੀਆ ਦੇ ਵਿੱਚ ਇੱਕ ਜਗ੍ਹਾ ਸੀ ਰਿਆਸਤ ਖੜਾ, ਉੱਥੇ ਖੜਾ ਨਾਂ ਦੀ ਇਹਨਾਂ ਦੀ ਬਸਤੀ ਸੀ। ਇਹਨਾਂ ਦਾ ਵਟਕਾ ਜਿਹੜਾ ਮਲਕ ਚੰਦ ਰਾਓ ਮਲਕ ਚੰਦ ਸੀ, ਜਿਹੜਾ ਉੱਥੇ ਦੇ ਬਾਦਸ਼ਾਹ ਨਾਲ ਉਹਦਾ ਫੱਡਾ ਪਿਆ ਤੇ ਉਹਨੇ ਜਨਾਬ ਉੱਥੋਂ ਉਹਨੂੰ ਨਿਕਲਣਾ ਪਿਆ ਔਰ ਉਹ ਨਿਕਲ ਕੇ ਤੇ ਜਨਾਬ ਉਹ ਵੀ ਬਾਬਾ ਫਰੀਦ ਚੱਕਰਗੰਜ ਦੇ ਹੱਥ ਤੇ ਮੁਸਲਮਾਨ ਹੋਏ ਔਰ ਉਹਨਾਂ ਨੂੰ ਜਾਗੀਰ ਮਿਲੀ। ਤੇ ਜਾਗੀਰ ਜਿਸ ਮਿਲੀ ਤੇ ਇੱਥੇ ਉਹਨਾਂ ਨੇ ਆ ਕੇ ਡੇਰਾ ਹੈਬਤ ਖਾਨ, ਇਹਨਾਂ 'ਚੋਂ ਇੱਕ ਬੰਦਾ ਸੀ ਬਾਬਾ ਵੱਡਾ, ਉਹਦਾ ਨਾਂ ਸੀ ਹੈਬਤ ਖਾਨ, ਉਹਨੇ ਡੇਰਾ ਹੈਬਤ ਖਾਨ ਵਸਾ ਲਿਆ, ਜਿਹਦੇ ਅੱਗੋਂ ਪੁੱਤਰ ਜਿਹੜਾ ਉਹਨੇ ਸਲਮਾਨ ਖਾਨ ਬਲੋਚ, ਜਿਹਦੀ ਧੀ ਫਿਰ ਮਤਲਬ ਇਹ ਹੈ ਕਿ ਜਿਹਦੀ ਸਲਮਾਨ ਖਾਨ ਬਲੋਚ ਦੀ ਭੈਣ ਮੌਜਦਾਰ ਖਾਨ ਰਾਂਝੇ ਦੀ ਜਿਹੜੀ ਸੀ ਤੀਸਰੀ ਬੀਵੀ ਬਣੀ, ਜਿਹਦੇ 'ਚੋਂ ਰਾਂਝਾ ਪੈਦਾ ਹੋਇਆ। ਚੌਥਾ ਖਾਨਦਾਨ ਇਸ ਕਿੱਸੇ ਦੇ ਵਿੱਚ ਖੇੜਿਆਂ ਦਾ ਹੈ। ਖੇੜਿਆਂ ਦਾ ਤਲਕ ਇਹ ਸੀ ਕਿ ਖੇੜਾ ਚੂਚਕ ਜਿਹੜਾ ਉਹ ਖੇੜਿਆਂ ਨਾਲ ਵਿਆਹਿਆ ਸੀ। ਮਲਕੀ ਜਿਹੜੀ ਸੀ ਮਲਕੀ ਆਜ਼ਮ ਖਾਨ ਦੀ ਧੀ ਸੀ। ਆਜ਼ਮ ਖਾਨ ਅੱਜੂ ਦਾ ਭਰਾ ਸੀ, ਅੱਜੂ ਖੇੜੇ ਦਾ, ਔਰ ਉਹਦੀ ਧੀ ਸੀ ਔਰ ਉਸ ਨਿਸਬਤ ਨਾਲ ਉਹਨਾਂ ਦੀ ਖੇੜਿਆਂ ਨਾਲ ਰਿਸ਼ਤੇਦਾਰੀ ਸੀ। ਤੀਜੀ ਗੱਲ ਇਹ ਵੇ
कि मुराद बलोच ते जिहड़ा सलमान खान बलोच और खेड़े ये चूँकि लागे लागे सन, खेड़े रंगपुर विच सन और खेड़े भी उधरों ही आए सन ते उन्होंने आके वसाया। ये रंगपुर विच रहिंदियां होइयां इन्हां दी एक वारी लड़ाई हो पई, बड़े चिर तो लड़ाइयां हुंदियां, कतल हुंदे रहे। अज्जू खेड़े नूं सलमान खान बलोच ने कतल करता सी, उहदी सुलह कराउण लई ते इन्हां नूं मतलब ये है कि बहलौल लोधी ने इन्हां दी सुलह कराई और सैयद बरहानुद्दीन जिहड़े सन रंगपुर खेड़ा दे उन्हां नूं आख्या कि इन्हां दा निकाह कराओ। और सैती ते मुराद बलोच दा निक्के हुंदियां जदों सैती को 8 सालां दी सी ते मुराद बलोच 10 सालां दा सी, इन्हां दा उन्हां निकाह करा दित्ता सी। ਉਹਦੇ ਤੋਂ ਬਾਅਦ ਇਹ ਜਿਹੜੇ ਚਾਰੇ ਖਾਨਦਾਨ ਸਨ ਇੰਜ ਇੱਕ ਹੋਰ ਇਹਨਾਂ ਦੇ ਆਪਸੀ ਸਾਂਝ ਇਹ ਸੀ ਸਿਆਲਾਂ ਤੇ ਰਾਂਝਿਆਂ ਦੇ ਵਿੱਚ ਕਿ ਇਹ ਵੀ ਬਾਬਾ ਫਰੀਦ ਦੇ ਮਰੀਜ਼ ਸਨ ਤੇ ਰਾਂਝੇ ਵੀ ਬਾਬਾ ਫਰੀਦ ਦੇ ਮਰੀਜ਼ ਸਨ। ਰੂਹਾਨੀ ਨਿਸਬਤ ਜਿਹੜੀ ਹਾਂ, ਰੂਹਾਨੀ ਨਿਸਬਤ ਸੀ। ਤੀਸਰੀ ਸਾਂਝ ਇਹ ਸੀ ਕਿ ਬਹਿਲੌਲ ਖਾਨ ਮੌਜਦਾਰ ਖਾਨ ਰਾਂਝਾ ਵੀ कुर्सी नशीन सी उस वेले बहलौल लोधी दा और मार चूचक भी कुर्सी नशीन सी। अच्छा बाजवा साहब ये जिहड़ी गलबात है इत्थों सानूं पता लगता है कि ये खाते पींदे लोग सी, बहुत ये कोई वो नीवा पत्थर जवाड़ दा नहीं सी, लेकिन ਜਿਹੜੇ ਕਹਾਣੀਆਂ ਪੂਰੀਆਂ ਦੇ ਵਿੱਚ ਸਾਨੂੰ ਉਹ ਮਿਲਦਾ ਹੈ ਉਹ ਇਸ ਤਰ੍ਹਾਂ ਮਿਲਦਾ ਹੈ ਇਹ ਲੋਕ ਖਾਂਦੇ ਪੀਂਦੇ ਲੋਕ ਸੀ। क्या ਇਹਨਾਂ ਦੀ ਕੋਈ ਦੁਸ਼ਮਣੀ ਦੀ ਕੋਈ ਹੋਰ ਵਜ੍ਹਾ ਵੀ ਸੀ ਜਾਂ ਕਿ ਸਿਰਫ ਇਹ ਹੀਰ ਰਾਂਝੇ ਦੀ ਹੀ ਜਿਹੜੀ ਦੁਸ਼ਮਣੀ ਹੈ ਇੱਥੋਂ ਹੀ ਦੋਨਾਂ ਖਾਨਦਾਨਾਂ ਦੀ ਜਿਤਨੇ ਵੀ ਖਾਨਦਾਨ ਇਹਦੇ ਨਾਲ ਜੁੜੇ ਹੋਏ ਉਹਨਾਂ ਦੇ ਦੁਸ਼ਮਣੀ ਦੀ ਵਜ੍ਹਾ ਬਣਦੀ? ਹਾਂਜੀ, ਦੁਸ਼ਮਣੀ ਇਹਨਾਂ ਦੀ ਕੋਈ ਨਹੀਂ ਸੀ। ਅਸਲ ਗੱਲ ਇਹ ਸੀ ਕਿ ਇਹ ਆਪਸ 'ਚ ਬਹੁਤ ਤਗੜੇ ਜਾਗੀਰਦਾਰ ਸਨ। ਮੌਜਦਾਰ ਖਾਂ ਵੀ ਬਹੁਤ ਬੜਾ ਜਾਗੀਰਦਾਰ ਸੀ। ਖੇੜੇ ਜਿਹੜੇ ਸਨ ਉਹਨਾਂ ਜੋ ਹੈਬਤ ਖਾਂ ਖੇੜਾ ਜਿਹੜਾ ਸੀ, ਅੱਜੂ ਖੇੜਾ, ਆਜ਼ਮ ਖੇੜਾ, ਉਹ ਵੀ ਬਹੁਤ ਵੱਡੇ ਜ਼ਿਮੀਂਦਾਰ ਸਨ, ਜਾਗੀਰਦਾਰ ਸਨ। फिर सलमान खान बलोचरी जिहड़े ने ये भी बड़े वड्डे जागीरदार सन और सियाल भी जिहड़े ने मैं पहला दस चुका कि उन्होंने बहुत वड्डी जागीर उत्थे रियासत मोहाणी च राव बहाओ खान ने दी सी। तो ये कोई भुखे नंगे या कंगले लोग नहीं सन और इन्हां दे आपसी संबंध भी मैं दसे ने जिस तरह इन्हां दा आपस च सारे खानदान एक दूजे नाल मिलते जुलते सन। और रांझे की जिहड़ी है ना फुफी सलमान खान बलोच की एक भैन उहदा नाम सी सलामत बानो, ਉਹ ਮਾਂ ਜਿੱਥੇ ਕੋਟਲੀ ਬਾਕਰ ਸ਼ਾਹ ਦੇ ਲਾਗੇ ਸੱਦੋਪੁਰੀ ਪਿੰਡ ਵਿੱਚ ਵਿਆਹੀ ਹੋਈ ਸੀ। ਸੱਦੋਪੁਰੀ ਦੀਆਂ ਤੇ ਕੋਟਲੀ ਬਾਕਰ ਸ਼ਾਹ ਦੀਆਂ ਹੱਦਾਂ ਵੀ ਲੱਗਦੀਆਂ ਸਨ। ਰਾਂਝੇ ਤੇ ਮੁਰਾਦ ਬਲੋਚਰੀ ਜਿਹੜਾ ਧੀਦੋ ਰਾਂਝਾ ਔਰ ਮੁਰਾਦ ਬਲੋਚ ਨਿੱਕੇ ਹੁੰਦਿਆਂ ਆਪਣੀ ਉਸ ਇਹਦੀ ਤੇ ਮਾਸੀ ਲੱਗਦੀ ਸੀ ਤੇ ਉਹਦੀ ਮੁਰਾਦ ਬਲੋਚ ਦੀ ਫੁੱਫੀ ਲੱਗਦੀ ਸੀ। ਮੁਰਾਦ ਬਲੋਚ ਸਕਾ ਮਾਮੇ ਦਾ ਪੁੱਤਰ ਸੀ ਰਾਂਝੇ ਦਾ ਤੇ ਉਹ ਫਿਰ ਇਸ ਵਾਸਤੇ ਇਕੱਠੇ ਜਾਂਦੇ ਹੁੰਦੇ ਸਨ ਤੇ ਇਸ ਵਜ੍ਹਾ ਨਾਲ ਇਹਨਾਂ ਦਾ ਆਪਸੀ ਮਿਲਵਰਤਨ ਬਹੁਤ ਜ਼ਿਆਦਾ ਸੀ ਔਰ ਇਹ ਬੜੇ ਤਗੜੇ ਖਾਨਦਾਨ ਸਨ। ਇਹਨਾਂ ਸਾਰਿਆਂ ਦਾ ਸਰਕਾਰੀ ਦਰਬਾਰੇ ਬੜਾ ਹੱਥ ਪੈਂਦਾ ਸੀ ਔਰ ਸਾਰੇ ਕੁਰਸੀ ਨਸ਼ੀਨ ਸਨ ਉਹਨਾਂ ਦੇ। ਠੀਕ ਹੋ ਗਿਆ। ਅੱਛਾ ਬਾਜਵਾ ਸਾਹਿਬ, ਹੁਣ ਅਸੀਂ ਆਨੇ ਆ ਕਿ ਹੀਰ ਤੇ ਰਾਂਝੇ ਦੀ ਇੱਕ ਦੂਜੇ ਦੇ ਨਾਲ ਜਾਣ ਪਛਾਣ ਕਿਵੇਂ ਬਣਦੀ ਹੈ? ਹਾਂਜੀ, ਮਾਰ ਜਿਹੜਾ ਚੂਚਕ ਸੀ ਉਹਦੀ ਇੱਕੋ ਬੇਟੀ ਸੀ ਜਿਹਦਾ ਨਾਂ ਹੀਰ ਸੀ। ਉਹ 1461 ਵਿੱਚ ਪੈਦਾ ਹੋਈ ਸੀ ਤੇ 1458 ਵਿੱਚ ਮੌਜਦਾਰ ਖਾਨ ਦੇ ਘਰ ਧੀਦੋ ਰਾਂਝਾ ਤਖਤ ਹਜ਼ਾਰੇ ਤਹਿਸੀਲ ਬਲਵਾਲ ਜ਼ਿਲ੍ਹਾ ਸਰਗੁੱਦ ਵਿੱਚ ਪੈਦਾ ਹੋਇਆ। ਇਹਨਾਂ ਦਾ ਚੂँकि ਮੈਂ ਦੱਸ ਚੁੱਕਾ ਕਿ ਇਹਨਾਂ ਦੀ ਆਪਸ 'ਚ ਮਿਲਤ ਗਿਲਤ ਹੈ ਸੀ। ਰਾਂਝੇ ਦਾ ਇਹ ਆਖਰੀ ਪੁੱਤਰ ਸੀ ਮੌਜਦਾਰ ਖਾਨ ਰਾਂਝੇ ਦਾ। ਉਹਦੀ ਉਮਰ ਵਡੇਰੀ ਸੀ। ਉਹਨੇ ਸੋਚਿਆ कि मैं इनू निक्की उम्रे ही विआह दियाँ, इस वास्ते ये ना होए दे मतराए भरा जिहड़े ने अगर मैं आखा मीट जावां तो कल नूं इनू ढोलियां मारन, इनू ठुड्डे मारन, ये कोई जमीन खो लैन तो यदा कोई तगड़ा रिश्तेदार हो जाएगा तो ये मगर ढो लग जाएगी, इनू एक टेक मिल जाएगी। तो उन्हें ये सोच के ते अपना नाई जिहड़ा सी कमू नाई ते रामू बामन नूं मार चूचक वल भेजिया ते रिश्ता उन्होंने तोहफे दे के उन्हें जाके गल कीती। जिहड़े उन्हां दी गल नूं उन्हें मन लिया और जिस वेले मन लिया उस वेले भी जिहड़ा कादर खां खेड़ा सी ये हीर दा सक्का मामा सी, चाचा नहीं सी। यह गल याद रखनी चाहिए है। ये सक्का भरा सी मलकी दा। कादर खां खेड़ा सी ना वो लंगा सी ना वो पोस्ती सी, वो बड़ा सेहतमंद सी और उन्होंने चूचक दा साला होने की वजह नाल उन्हें मशीरे खास भी लाया सी मल खां सियाल ने जंग रियासत दे विच। ਉਹ ਜਿਹੜਾ ਇਹ ਉਸ ਵੇਲੇ ਵੀ ਮੁਖਾਲਫਤ ਕਰਦੇ ਸਨ ਮਲਕੀ ਵੀ ਤੇ ਕਾਦਰ ਖਾਂ ਖੇੜਾ ਵੀ, ਲੇਕਿਨ ਚੂਚਕ ਦੇ ਅੱਗੇ ਇਹਨਾਂ ਦਾ ਜ਼ੋਰ ਨਹੀਂ ਸੀ ਚੱਲਦਾ ਔਰ ਉਹਨਾਂ ਨੇ ਜੋ ਚੂਚਕ ਨੇ ਆਖਣਾ ਸੀ ਉਹ ਹੋਣਾ ਸੀ। ਚੂਚਕ ਨੇ ਰਿਸ਼ਤੇ ਦੀ ਹਾਂ ਕਰ ਦਿੱਤੀ। ਜਿਸ ਵੇ ਹਾਂ ਕਰਤੀ ਮੌਜਦਾਰ ਖਾਂ ਗਿਆ ਔਰ ਇਹਨਾਂ ਨੇ ਜਨਾਬ ਰਾਂਝਾ ਜਦੋਂ 8 ਸਾਲ ਦਾ ਸੀ, ਹੀਰ 5 ਸਾਲਾਂ ਦਾ ਸੀ, ਉਹ ਉਸ ਵੇਲੇ ਜਾ ਕੇ ਤੇ 600 ਬੰਦਾ ਘੋੜੀਆਂ ਤੇ ਜੰਝ ਗਈ ਤਾਂ ਉੱਥੇ ਕੋਟਲੀ ਬਾਕਰ ਸ਼ਾਹ ਔਰ ਜਨਾਬ ਹੀਰ ਤੇ ਰਾਂਝੇ ਦਾ ਨਿਕਾਹ ਹੋ ਗਿਆ।
ਜਦੋਂ ਨਿਕਾਹ ਹੋ ਗਿਆ ਤੇ ਉਹਦੇ ਤੋਂ ਬਾਅਦ ਫੈਸਲਾ ਇਹ ਹੋਇਆ ਕਿ ਧੀ ਜਿਹੜੀ ਹੈ ਜਦੋਂ ਜਵਾਨ ਹੋਏਗੀ ਉਦੋਂ ਉਹਨੂੰ ਤੋਰ ਦਿਆਂਗੇ। ਤੇ ਲੇਕਿਨ ਮੌਜਦਾਰ ਖਾਨ ਨੇ ਕਿਹਾ ਕਿ ਮੈਂ ਆਪਣੀ ਨੂੰਹ ਨੂੰ ਆਪਣੇ ਨਾਲ ਜ਼ਰੂਰ ਖੜਨਾ ਹੈ, ਤੇ ਨਿਸਬਤ ਬਾਨੋਂ ਆਪਣੇ ਨਾਲ ਡੋਲੀ 'ਚ ਬਿਠਾ ਕੇ ਤੇ ਲੈ ਕੇ ਆਈ ਤੇ ਹੀਰ ਤਖਤ ਹਜ਼ਾਰੇ 2 ਦਿਨ ਰਹੀ ਤੇ ਤੀਜੇ ਦਿਨ ਜਿਹੜੀ ਇਹ ਵਾਪਸ ਮੁੜ ਗਈ। ਅੱਛਾ, ਇਹਨਾਂ ਦਾ ਰਿਸ਼ਤਾ ਅੱਗੇ ਆ ਕੇ ਟੁੱਟਦਾ ਹੈ ਹੀਰ ਤੇ ਰਾਂਝੇ ਦਾ। ਉਸ ਹੀਰ ਤੇ ਰਾਂਝੇ ਦੇ ਰਿਸ਼ਤੇ ਦੇ ਟੁੱਟਣ ਦੀ ਕਿਹੜੀ ਵਜ੍ਹਾ ਬਣਦੀ ਹੈ? ਜਿਸ ਵੇਲੇ ਧੀਆਂ ਤੇ ਪੁੱਤਰ ਜਵਾਨ ਹੋ ਗਏ, ਰਾਂਝਾ ਕੋ 22 ਸਾਲ ਦਾ ਹੋ ਗਿਆ, ਹੀਰ 18 ਸਾਲਾਂ ਦੀ ਹੋ ਗਈ ਤੇ ਮੌਜਦਾਰ ਖਾਂ ਵਡੇਰਾ ਜ਼ਿਆਦਾ ਹੋ ਗਿਆ ਸੀ। ਉਹਨੇ ਕਿਹਾ ਕਿ ਹੁਣ ਮੈਂ ਜਾਵਾਂ ਤੇ ਜਾ ਕੇ ਤੇ ਉਹਨੂੰ ਆਖਾਂ ਕਿ ਧੀ ਤੋਰ ਦਿਓ। ਜਿਸ ਵੇਲੇ ਧੀ ਤੋਰਨ ਲਈ ਗਏ ਜਾ ਕੇ ਤਾਂ ਉਹਨੇ ਸਲਮਾਨ ਖਾਂ ਬਲੋਚ ਨੂੰ ਵੀ ਸੱਦ ਲਿਆ, ਵਲੀਦਾਦ ਖਾਂ ਜੰਜੂਏ ਨੂੰ ਵੀ ਸੱਦ ਲਿਆ ਸਦੋਪੁਰੀ ਤੋਂ, ਹਾਂਜੀ, ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਨਾਲ ਲੈ ਲਿਆ ਤੇ ਉਹ ਨਰਾਂਝੇ ਦੇ ਮਾਮੇ ਵੀ ਤੇ ਉਹ ਸਾਰੇ ਰਿਸ਼ਤੇਦਾਰ ਮਾਸੀਆਂ ਵੀ ਇਕੱਠੇ ਹੋ ਕੇ ਇਹ ਮਾਰ ਚੂਚਕ ਕੋ ਗਏ। ਤੇ ਮਾਰ ਚੂਚਕ ਕੋਲ ਜਦੋਂ ਜਾਂਦੇ ਨੇ ਤੇ ਇਹਨਾਂ ਬੜੀਆਂ ਖੁਸ਼ੀਆਂ ਸਨ, ਬੜੇ ਚਾਅ ਸੀ। ਕੋਟਲੀ ਬਾਕਰ ਸ਼ਾਹ 18 ਹਜ਼ਾਰੀ ਦੇ ਲਾਗੇ। ਤੇ ਜਨਾਬ ਇਹ ਹੋਇਆ ਕਿ ਕੁਦਰਤੀ ਇਹਨਾਂ ਦੇ ਗਿਆ ਹੀ ਮਾਰ ਚੂਚਕ ਨੂੰ ਰਾਤ ਨੂੰ ਬੁਖਾਰ ਜਿਹਾ ਚੜਿਆ, ਔਰ ਉਹ ਬੁਖਾਰ ਜਿਹੜਾ ਉਹ ਇੰਨਾ ਕੁ ਜ਼ਿਆਦਾ ਹੋਇਆ ਕਿ 5-7 ਦਿਨਾਂ ਦੇ ਵਿੱਚ ਇਹ ਉੱਥੇ ਹੀ ਸਨ ਤੇ ਮਾਰ ਚੂਚਕ ਜਿਹੜਾ ਕਬਰੇ ਪੈ ਗਿਆ। ਜਦੋਂ ਕਬਰੇ ਉਹ ਪੈ ਗਿਆ, ਫੌਤ ਹੋ ਗਿਆ, ਤੇ ਹੁਣ ਇਹਨਾਂ ਵਿਚਾਰਿਆਂ ਕੀ ਰਿਸ਼ਤਾ ਪੁੱਛਣਾ ਸੀ ਜਾਂ ਤੋਰਨ ਦੀ ਗੱਲ ਕਰਨੀ ਸੀ। 40 ਤੱਕ ਇਹ ਉੱਥੇ ਪੂੜੀ ਤੇ ਬੈਠੇ ਰਹੇ, ਉਹਦੇ ਤੋਂ ਬਾਅਦ ਇਹ ਆ ਗਏ। ਲੇਕਿਨ ਬਾਅਦ 'ਚ ਇਹਨਾਂ ਜਾ ਕੇ ਜਦੋਂ ਗੱਲ ਕੀਤੀ ਰਿਸ਼ਤੇ ਦੀ ਤੇ ਉਹਨਾਂ ਅੱਖਾਂ ਫੇਰ ਲਈਆਂ। ਉੱਥੇ ਕਾਦਰ ਖਾਂ ਤੇ ਮਲਕੀ ਦੋਵੇਂ ਮੁਖਤਾਰ ਸਨ। ਮਲਕੀ ਨੇ ਸੋਚਿਆ ਜਿਵੇਂ ਜੱਟ ਜਿਹੜੇ ਨੇ ਜ਼ਮੀਨ ਨਾਲ ਲੱਗ ਕੇ ਮਰ ਜਾਂਦੇ ਨੇ, ਇਸ ਕਹਾਣੀ ਦੇ ਵਿੱਚ ਅਸਲ ਜਿਹੜਾ ਪੁਆੜਾ ਪਾਇਆ ਉਹ ਜ਼ਮੀਨ ਨੇ। ਬਹੁਤ ਵੱਡੀ ਜਾਗੀਰ ਸੀ ਔਰ ਉਹ ਹੀਰ ਦੇ ਨਾਂ ਸੀ। ਔਰ ਉਹ ਹੀਰ ਜਦੋਂ ਇਹਨਾਂ ਸੋਚਿਆ ਕਾਦਰ ਖਾਂ ਕਿਹੜੇ ਤੇ ਮਲਕੀ ਨੇ ਕਿ ਸਾਰੀ ਹੀਰ ਜਿਹੜੇ ਸਾਰੀ ਜਾਗੀਰ ਇਹ ਲੈ ਜਾਣਗੇ ਰਾਂਝੇ, ਤੇ ਉਹਨਾਂ ਆਖਿਆ ਕਿ ਕਿਉਂ ਨਾ ਐਸਾ ਹੋਵੇ ਕਿ ਅਸੀਂ ਇਹ ਨਿਕਾਹ ਜਿਹੜਾ ਹੋਇਆ ਹੈ, ਜਿਹੜਾ ਨਿਕਾਹ ਮੌਲਵੀ ਸ਼ਮਸਦੀਨ ਨੇ ਕੀਤਾ ਸੀ, ਜਿਹੜਾ ਬਾਕਰ ਸ਼ਾਹ ਕੋਟਲੀ ਦਾ ਕਾਜ਼ੀ ਸੀ, ਔਰ ਉਹ ਬਹੁਤ ਨੇਕ ਆਦਮੀ ਸੀ, ਹੀਰ ਦਾ ਉਸਤਾਦ ਵੀ ਸੀ, ਉਹਦਾ ਨਾਂ ਸੀ ਕਾਜ਼ੀ ਸ਼ਮਸੁਦੀਨ, ਔਰ ਉਹਨੇ ਨਿਕਾਹ ਕੀਤਾ ਸੀ। ਔਰ ਉਸ ਨਿਕਾਹ ਨੂੰ ਅਸੀਂ ਤੜਵਾਨ ਦਾ ਫਤਵਾ ਲੈ ਲਈਏ, ਔਰ ਉਸ ਵੇਲੇ ਵੀ ਬਾਕਾਇਦਾ ਜਨਮ ਪੱਤਰੀਆਂ ਲਿਖੀਆਂ ਜਾਂਦੀਆਂ ਸਨ। ਔਰ ਨਿਕਾਹ ਜਦੋਂ ਹੀਰ ਤੇ ਰਾਂਝੇ ਦਾ ਹੋਇਆ ਸੀ, ਉਹਦੇ ਦੀਵਾਨ ਮੂਲ ਰਾਜ ਤੇ ਦੀਪਾਨ ਕਿਰਪਾ ਰਾਮ ਨੇ ਉਹਨਾਂ ਦੀਆਂ ਜਨਮ ਪੱਤਰੀਆਂ ਲਿਖੀਆਂ ਸਨ, ਉਹਦਾ ਰਿਕਾਰਡ ਮੌਜੂਦ ਸੀ। ਇਹਨੇ ਕਾਦਰ ਖਾਂ ਖੇੜੇ ਨੇ ਇਹਦੇ ਨਾਲ ਮਲਕੀ ਭੈਣ ਨੂੰ ਮਨਾਇਆ। ਇਹਨੇ ਆਖਿਆ ਵੀ ਇੰਜ ਕਰੀਏ, ਸੈਦਾ ਜਿਹੜਾ ਸਾਡਾ ਭਤਰੀਆ ਉਹ ਰੰਡਾ ਹੋ ਗਿਆ। ਸੈਦੇ ਦੀ ਉਮਰ ਉਦੋਂ 55 ਸਾਲ ਸੀ ਤੇ ਉਹਦੇ 5 ਬਾਲ ਸਨ। ਉਹਦੀ ਬੀਵੀ ਜਿਹੜੀ ਹੈ ਉਹ ਫੌਤ ਹੋ ਗਈ। ਇਹਨਾਂ ਆਖਿਆ ਕਿਉਂ ਨਾ ਹੋਵੇ ਨਿਕਾਹ ਨੂੰ ਫਸਕ ਕਰਾ ਕੇ ਤੇ ਇਹਦਾ ਜਿਹੜੀ ਇਹਨਾਂ ਹੀਰ ਨੂੰ ਸੈਦੇ ਨਾਲ ਵਿਆਹ ਦਿੱਤਾ ਜਾਏ। ਹੁਣ ਉਹਨਾਂ ਨੂੰ ਡੱਕਣ ਵਾਲਾ ਤੇ ਕੋਈ ਹੈ ਨਹੀਂ ਸੀ। ਮਾਰ ਚੂਚਕ ਜਿਹੜਾ ਉਹ ਫੌਤ ਹੋ ਚੁੱਕਿਆ ਸੀ। ਮੌਜਦਾਰ ਖਾਨ ਨੇ ਮਲ ਖਾਂ ਸਿਆਲ ਜਿਹੜਾ ਹਾਕਮ ਸੀ ਜੰਗ ਦਾ, ਉਹਨੂੰ ਜਾ ਕੇ ਕਿਹਾ, ਉਹਨੇ ਆਪਣੀ ਪਰਜਾ ਉਹਨੂੰ ਚਾਚੀ ਨੂੰ ਕਿਹਾ ਕਿ ਚਾਚੀ ਮੁੜ ਜਾਏ, ਬੁਰਾ ਕੰਮ ਹੈ, ਅਸੀਂ ਬਦਨਾਮ ਹੋਵਾਂਗੇ ਤੇ ਛੱਡ ਦੇ। ਲੇਕਿਨ ਉਹਦੇ ਆਖੇ ਨਾ ਲੱਗੀ। ਇਸ ਗੱਲ ਤੋਂ ਗੁੱਸਾ ਖਾ ਕੇ ਉਹਨੇ ਮਲ ਖਾਂ ਸਿਆਲ ਨੇ ਕਾਦਰ ਖਾਂ ਖੇੜੇ ਨੂੰ ਮਸ਼ੀਰੇ ਖਾਸ ਦੇ ਉਹਦੇ ਤੋਂ ਵੀ ਹਟਾ ਦਿੱਤਾ। ਔਰ ਉਹ ਇਹਨਾਂ ਨੇ ਜਾ ਕੇ ਆਪ ਮੁਹਾਰੇ ਹੋ ਕੇ ਤੇ ਉਸ ਬੁੱਢੀ ਨੇ ਮਲਕੀ ਨੇ ਉਹ ਜਿਹੜੀ ਹੀਰ ਦੀ ਜ਼ਮੀਨ ਸੀ ਉਹਦਾ ਮੁਖਤਾਰੇ ਖਾਸ ਬਣਾ ਦਿੱਤਾ ਕਾਦਰ ਖਾਂ ਖੇੜੇ ਨੂੰ। ਜਦੋਂ ਮੁਖਤਾਰੇ ਖਾਸ ਬਣ ਗਿਆ ਤਾਂ ਉਹਨਾਂ ਹੋਰ ਸੋਚਿਆ ਵੀ ਹੁਣ ਅਸੀਂ ਇਹਦਾ ਕੋਈ ਰਾਹ ਕਰੀਏ। ਤਾਂ ਉਹਨਾਂ ਮੁੱਲਾ ਨੂਰੁੱਦੀਨ ਚਨਿਓਟੀ ਕੋਲੋਂ ਫਸਕ ਨਿਕਾਹ ਦਾ ਫਤਵਾ ਲੈ ਲਿਆ ਔਰ ਇੱਕ ਜੈਲੀ ਬਿਆਨ ਬਣਾ ਕੇ ਹੀਰ ਦਾ ਲੈ ਗਏ ਕਿ ਉਹ ਜੀ ਨਹੀਂ ਸ਼ਾਦੀ ਕਰਾਉਣਾ ਚਾਹੁੰਦੀ ਰਾਂਝੇ ਨਾਲ। ਔਰ ਉਹ ਜਾ ਕੇ ਤਾਂ ਉਹਨੂੰ ਮਤਲਬ ਵਿਖਾਇਆ, ਨਾਲ ਕੋ ਪੈਸੇ ਸ਼ੈਸੇ ਦਿੱਤੇ ਉਹਨੂੰ। ਜਿਹੜਾ ਉੱਥੋਂ ਦਾ ਉਹਦਾ ਨਾਂ ਸੀ ਚੰਦਿਓੜ ਦਾ ਜਿਹੜਾ ਰਾਜਾ ਸੀ ਨਾ ਜੀ ਉਸ ਵੇਲੇ, ਉਹਨਾਂ ਕੋਲੋਂ ਮਸੂਲ ਚੰਦਿਓੜ ਦੇ ਰਾਜਾ ਤੇ ਕਮਾਲੀਏ ਦਾ ਰਾਜਾ ਜਿਹੜਾ ਸੀ, ਨਿੱਕੀਆਂ ਨਿੱਕੀਆਂ ਸਟੇਟਾਂ, ਇਹਨਾਂ ਦਾ ਵੀ ਜਿਹੜਾ ਭੱਤਾ ਉਹ ਜੰਗ ਰਿਆਸਤ ਗਰਾਹ ਕੇ ਅੱਗੇ ਘੱਲਦੀ ਸੀ। ਇਹ ਉਸ ਭੱਤੇ ਗ੍ਰਾਂਹ ਦੇ ਉੱਤੇ ਇਹ ਡਿਊਟੀ ਲੱਗੀ ਸੀ ਕਾਦਰ ਖਾਂ ਖੇੜੇ ਦੀ। ਕਾਦਰ ਖਾਂ ਖੇੜੇ ਨੇ ਉਸ ਵਜ੍ਹਾ ਨਾਲ ਇਹਦੀ ਵਾਕਫੀਅਤ ਸੀ। ਇਹਨੇ ਨੂਰੁੱਦੀਨ ਚਨਿਓਟੀ ਕੋਲੋਂ ਉਹ ਫਤਵਾ ਲਿਆ ਕਿ ਛੋਟੀ ਉਮਰ ਦੇ ਨਿਕਾਹ ਦੀ ਕੋਈ ਸੀਅਤ ਨਹੀਂ ਹੁੰਦੀ, ਔਰ ਉਹ ਨਿਕਾਹ ਨੂੰ ਫਸਕ ਕਰਾਰ ਦੇ ਕੇ ਤੇ ਇਹਨਾਂ ਨੇ ਇਹਦੇ ਨਾਲ ਜਿਹੜੀ ਹੈ ਪ੍ਰੋਗਰਾਮ ਇਹ ਕੀਤਾ ਕਿ ਸੈਦੇ ਖੇੜੇ ਨਾਲ ਇਹਨੂੰ ਵਿਆਹ ਦੇਣਾ। ਉਹਦੇ ਤੋਂ ਬਾਅਦ ਇਹ ਹੋਇਆ ਕਿ ਜਿਸ ਵੇਲੇ ਮੌਜਦਾਰ ਖਾਂ ਨੂੰ ਉਹਨਾਂ ਸੁਨਾਹ ਕਰ ਦਿੱਤਾ ਕਿ ਹਾਂ ਨਿਕਾਹ ਜਿਹੜਾ ਉਹਦਾ ਫਸਕ ਕਰ ਲਿਆ ਤੇ ਹੀਰ ਜਿਹੜੀ ਉਹ ਨਹੀਂ ਸ਼ਾਦੀ ਕਰਨਾ ਚਾਹੁੰਦੀ ਤੇ ਇਸ ਤਰ੍ਹਾਂ ਦੀਆਂ ਟੇਕ ਚਾਲੀਆਂ। ਉਹਦੇ ਨਾਲ ਮੌਜਦਾਰ ਖਾਂ ਇੱਜ਼ਤਦਾਰ ਬੰਦਾ ਸੀ, ਉਹ ਤੇ ਮਹੀਨਾ ਨਾ ਕੱਢਿਆ, ਮੰਜੀ ਤੇ ਪੈ ਗਿਆ ਔਰ ਉਹ ਮਹੀਨੇ ਬਾਅਦ ਫੌਤ ਹੋ ਗਿਆ। ਜਿਸੇ ਫੌਤ ਹੋ ਗਿਆ ਤੇ ਰਾਂਝੇ ਦੀ ਮਾਂ ਜਿਹੜੀ ਹੈ ਉਹ ਸਲਮਾਨ ਖਾਂ ਬਲੋਚ ਜਿਹੜਾ
ਉਹਨੂੰ ਆਇਆ ਚਾਲ ਜੇ ਤੇ ਉਹ ਵੀ ਉਹਨਾਂ ਆਪਣੇ ਭੈਣ ਭਣੇਵੇਂ ਨੂੰ ਨਾਲ ਲੈ ਕੇ ਤੇ ਡੇਰਾ ਹੈਬਤ ਖਾਂ ਟੁਰ ਗਿਆ। ਔਰ ਉਹਦੀ ਜਿਹੜੀ ਜ਼ਮੀਨ ਹੈ ਇਸ ਸੁਨਾਹ ਵਿੱਚ ਇਹ ਹੋਇਆ ਕਿ ਉਹਦੇ ਭਰਾਵਾਂ ਨੇ ਪਟਵਾਰੀਆਂ ਨੂੰ ਸੱਦ ਕੇ ਤੇ ਕਾਜ਼ੀਆਂ ਨੂੰ ਸੱਦ ਕੇ ਤੇ ਚੰਗੀ ਜ਼ਮੀਨ ਆਪਣੇ ਪੇਟੇ ਪਵਾ ਲਈ ਤੇ ਮਾੜੀ ਜ਼ਮੀਨ ਜਿਹੜੀ ਹੈ ਰਾਂਝੇ ਦੇ ਜ਼ਿੰਮੇ ਰਹਿਣ ਦੀ। ਲੱਗਦਾ ਇੰਝ ਹੈ ਕਿ ਉਸ ਵੇਲੇ ਸ਼ਾਇਦ ਚੁੰਡੇ ਵੰਡ ਹੁੰਦੀ ਸੀ, ਕਿਉਂਕਿ ਚੁੰਡੇ ਵੰਡ ਦਾ ਵੀ ਇੱਕ ਦੌਰ ਸੀ ਕਿ ਜ਼ਮੀਨ ਜਿਹੜੀ ਹੁੰਦੀ ਸੀ ਬੀਵੀਆਂ ਦੇ ਉੱਤੇ ਤਕਸੀਮ ਹੁੰਦੀ ਸੀ ਤੇ ਉਦੋਂ 3 ਬੀਵੀਆਂ ਸਨ ਮੌਜਦਾਰ ਖਾਂ ਦੀਆਂ ਔਰ ਉਹ ਤੀਜਾ ਹਿੱਸਾ ਜ਼ਮੀਨ ਰਾਂਝੇ ਨੂੰ ਆਉਣੀ ਸੀ ਔਰ ਉਸ ਵਜ੍ਹਾ ਨਾਲ ਉਹਨਾਂ ਸੋਚਿਆ ਤੀਜੇ ਹਿੱਸਾ ਜ਼ਮੀਨ ਲੈ ਜਾਏਗਾ। ਉਹਨਾਂ ਜਿਹੜਾ ਰੱਪੜ ਭੈੜੀ ਜ਼ਮੀਨ ਸੀ, ਕੋਈ ਦਰਿਆ ਦੀ ਮਾਰੀ ਹੋਈ ਜਾਂ ਕੋਈ ਬੇਲਾ ਜੇਲਾ, ਉਹ ਰਾਂਝੇ ਦੇ ਪੇਟੇ ਪਾਈ ਔਰ ਉਹ ਰਾਂਝਾ ਉੱਥੋਂ ਨਾ ਬੜਾ ਪਰੇਸ਼ਾਨੀ ਦੀ ਹਾਲਤ ਵਿੱਚ ਚਲਾ ਗਿਆ ਨਾਨਕੇ ਡੇਰਾ ਹੈਬਤ ਖਾਨ। ਡੇਰਾ ਹੈਬਤ ਖਾਨ ਜਾ ਕੇ ਵੀ ਮਹੀਨਾ ਨਹੀਂ ਕੱਢਿਆ, ਉਹਦੀ ਮਾਂ ਵੀ ਜਿਹੜੀ ਇਹਨਾਂ ਇਸੇ ਹਵੱਕੇ ਨਾਲ ਜਿਹੜੀ ਨਿਸਬਤ ਬਾਨੋਂ ਮਰ ਗਈ ਔਰ ਰਾਂਝਾ ਇਕੱਲਾ ਰਹਿ ਗਿਆ। ਉਹਦੇ ਤੋਂ ਬਾਅਦ ਇਹਨਾਂ ਨੇ ਇਹ ਹੋਇਆ ਕਿ ਕਾਦਰ ਖਾਂ ਖੇੜੇ ਨੇ ਦਿਨ ਰੱਖ ਦਿੱਤੇ ਸਈਦੇ ਨਾਲ ਹੀਰ ਦਾ ਵਿਆਹ ਕਰਨ ਵਾਸਤੇ, ਸਈਦੇ ਖੇੜੇ ਨਾਲ। ਔਰ ਜਦੋਂ ਦਿਨ ਰੱਖ ਦਿੱਤੇ ਤੇ ਉਸ ਗੱਲ ਦੀ ਖਬਰ ਜਿਹੜੀ ਹੈ ਸਹਿਤੀ ਨੇ ਮੁਰਾਦ ਬਲੋਚ ਨੂੰ ਭੇਜ ਦਿੱਤੀ, ਕਿਉਂਕਿ ਸਹਿਤੀ ਮੁਰਾਦ ਬਲੋਚ ਦਾ ਨਿੱਕੇ ਹੁੰਦਿਆਂ ਨਿਕਾਹ ਹੋਇਆ ਸੀ। ਉਹ ਇਹ ਨਾਲੇ ਇਹ ਅਕਸਰ ਇੱਕ ਦੂਜੇ ਨਾਲ ਮਿਲਦੇ ਹਨ ਉੱਥੇ ਜਾ ਕੇ ਸੱਦੋਪੁਰੀ, ਜਿਹੜਾ ਪਿੰਡ ਸੀ ਨਾ ਮਾਰ ਚੂਚਕ ਦੇ ਪਿੰਡ ਦੇ ਨਾਲ, ਜਿੱਥੇ ਰਾਂਝੇ ਦੀ ਮਾਸੀ ਸੀ ਤੇ ਮੁਰਾਦ ਬਲੋਚ ਦੀ ਫੁੱਫੀ ਸੀ ਸਲਾਮਤ ਬਾਨੋ। ਉੱਥੇ ਜਾਂਦੇ ਸਨ ਤੇ ਸ਼ਿਕਾਰ ਦੇ ਬਹਾਨੇ ਇੱਕ ਦੂਜੇ ਨੂੰ ਕਿਤੇ ਨਾ ਕਿਤੇ ਮਿਲਦੇ, ਉੱਧਰੋਂ ਉੱਧਰ ਹੀ ਸੁਨਾਹ ਘੱਲਦੇ ਰਹਿੰਦੇ ਸਨ। ਉਹਨੇ ਇਹਨੂੰ ਸੁਨਾਹ ਘੱਲਿਆ ਕਿ ਹੀਰ ਦੇ ਦਿਨ ਜਿਹੜੇ ਨੇ ਮੁਕਰਰ ਹੋ ਗਏ ਨੇ ਤੇ ਹੁਣ ਆਪਣਾ ਕੋਈ ਚਾਰਾ ਕਰ ਸਕਦੇ ਹੋ ਤੇ ਕਰ ਲਓ। ਠੀਕ ਜੀ, ਇਹ ਸੀ ਹੀਰ ਕਹਾਣੀ ਦਾ ਦੂਸਰਾ ਹਿੱਸਾ। ਬਾਜਵਾ ਸਾਹਿਬ ਸਾਡੇ ਨਾਲ, ਤੀਸਰੇ ਹਿੱਸੇ ਦੇ ਨਾਲ ਅਸੀਂ ਹਾਜ਼ਰ ਹੁੰਦੇ ਹਾਂ ਥੋੜ੍ਹੀ ਦੇਰ ਬਾਅਦ।